लजीज सी कोई पढ़िया गुनिया वा उन्हें फिर 4 वर्षा का किस्सा छाप दे। उन्हें आख्या अग चार चफेरे बल पई सी तलवार कतल दी चल पई सी जदों दुनिया सारी हल पई सी कुल बेस ते फिरी दवाई लेंदे तो लाते चढ़दे तक हल्ली कुल खुदाई सजी जमाना उठ गया घर छड्डते हो गए राई नहीं मां ने पुत्र संभालिया सी ओ रुलिया किसे नहीं पालिया सी जेड़ा नाल तकलीफां दे पालिया सी ते अपनी जान बचाई दौलतां विच संदूखां दे रह गईयां कोले आस उम्मीदां ठह गईयां ते मूंह ते फिर गई छाई राज कतल होए पे नहरां भरियां इयां सुजे फुल्ले वो बंदे तो मेरी तो मां वक्त याद आ जावे तो रोटी डिगदी। बिस्मिल्लाहिर्रहमानिर्रहीम। नाज़रीन मैं वसीम हैदर अली PhD पंजाबी स्टूडियो तो 147 ਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਤੁਹਾਡੀ ਮੁਲਾਕਾਤ ਅੰਮਾ ਜੀ ਹੋਰਾਂ ਨਾਲ ਜਿਨ੍ਹਾਂ ਨਾਲ ਕਰਵਾ ਰਹੇ ਹਾਂ 114 ਸਿਕਸਾਰ ਫਕੀਰ ਵਾਲੀ ਦੇ ਕਰੀਬ ਸਾਡਾ ਤਹਿਸੀਲ ਹਰੂਨਾਬਾਦ ਦੇ ਨਾਲ ਹੀ ਇੱਕ ਇਹ ਗਾਉਂ ਹੈ। ਅੰਮਾ ਜੀ ਹੋਰੀ ਜਦੋਂ ਵੰਡ 47 ਦੀ ਹੋਈ ਪਈ ਉਦੋਂ ਮਾਂ ਜੀ ਦੀ ਸ਼ਾਦੀ ਹੋ ਚੁੱਕੀ ਸੀ। ਮਾਂ ਜੀ ਦਾ ਨਾਂ ਹਨੀਫਾ ਬੀਬੀ ਹੈ, ਜ਼ਿਲ੍ਹਾ ਫਿਰੋਜ਼ਪੁਰ ਤੇ ਬਾਹਮਣੀ ਵਾਲਾ ਪਿੰਡ ਦੇ ਵਿੱਚ ਰਹਿਣ ਵਾਲੇ ਸਨ। तहसील बंगला फाजिलका और पिंड बामणी वाला उत्थे माँ जी होरी रहिंदे सन और उत्थे माँ जी की शादी हो चुकी सी और इन्हां दे खामद दा नाम सरदार उर्फ सरदारा। और जदों वंड पई ते अम्मा जी हिजरत करके आए रस्ते दे विच इन्हां दे खामद जिहड़े सी वो शहीद हो गए। रस्ते दे विच ही उन्हां नूं शहीद कर दिता गया। माँ जी को अज हिजरत दे हवाले नाल गल्लां सुणदे आ नाले पुछदे आ कि माँ जी का उत्थे की रहन सहन सी और उदों इन्हां दी की उम्र सी उत्थे किवें दे हालात सन। आओ तुहाडा माँ जी दे नाल तारफ करवाउने आ नाले गलबात करते हैं। अस्सलाम वालेकुम माँ जी। वालेकुम सलाम। की नाम तुहाडा जी? हनीफा बीबी। हाँ जी। अच्छा ये हुण तुहाडी किन्नी उम्र हो गई होनी? मैं पुत दसनी है तैनूं शादी जदों मेरी हुई है ना मैं 12-13 साल की सी। 3 महीने हुए सन मेरी शादी नूं। अच्छा 4 महीने अच्छा जदों सानूं ऐलान हो गया अच्छा भी हिंदुस्तान ते पाकिस्तान। अच्छा मैं तैनूं 12-13 साल उम्र सी तुहाडी? जवान। अच्छा उत्थे किहड़ी जगह ते रहिंदे सी तुसीं? जिला फिरोजपुर दा। फिरोजपुर जिला जी। तहसील बंगला फाजिलका। तहसील बंगला फाजिलका। जलालाबाद दी मंडी जलालाबाद। हाँ जी बामणी वाला टक साडा बामणी वाला। हाँ जी आसे पासे सिख सन। अच्छा 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 हाँ टक सी हुण हुक्म देओ दसा। अच्छा बामणी वाला पिंड सी तुहाडा। ये पिंड सिखां दा सी मुसलमानां दा? ਅਸੀਂ ਵਿਚਾਲੇ ਆਸੇ ਪਾਸੇ ਸਾਰੇ ਸਿੱਖ ਸਨ। ਇਹ ਪਿੰਡ ਦੇ ਵਿੱਚ ਵੀ ਸਿੱਖ ਸੀ? ਹਾਂ ਨਹੀਂ ਕਿਰਾਰ ਸਨ। ਅੱਛਾ ਕਿਰਾਰ ਸੀ। ਹਾਂ ਤੇ ਸਿੱਖ ਪਾਸੇ ਰਹਿੰਦੇ ਸੀ। ਜਿਵੇਂ ਆਪਾਂ ਨੂੰ 14 ਆਸੇ ਪਾਸੇ। ਹਾਂਜੀ ਹਾਂਜੀ ਤੇ ਉਹ ਬਾਹਮਣੀ ਵਾਲੇ ਪਿੰਡ ਦੇ ਵਿੱਚ ਰਹਿੰਦੇ ਸੀ ਤੁਸੀਂ? ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਂ ਸੀ? ਵਰਿਆਮ। ਹਾਂਜੀ ਵਰਿਆਮ। ਤੁਹਾਡੇ ਬਾਪ ਦਾ ਨਾਮ ਵਰਿਆਮ? ਹਾਂਜੀ। ਅੱਛਾ ਭਰਾ ਕਿੰਨੇ ਸੀ ਤੁਹਾਡੇ? ਇੱਕੋ ਹੀ ਸੀ। ਉਹਦਾ ਕੀ ਨਾਂ ਸੀ? ਸੈਦ। ਉਹ ਇੱਕ ਭਰਾ ਸੀ। ਅੱਛਾ ਤੁਸੀਂ 5 ਭੈਣਾਂ ਸੀ ਤੇ ਇੱਕ ਭਰਾ ਸੀ? ਸਾਰੇ ਹੀ। ਅੱਛਾ ਸਾਰੇ ਹੀ ਫੌਤ ਹੋ ਗਏ ਨੇ? ਅੱਛਾ ਭਾਈ ਤੁਹਾਡਾ ਜਿਹੜਾ ਸੀ ਉਹ ਤੁਹਾਡੇ ਨਾਲ ਵੱਡਾ ਸੀ? ਵੱਡਾ 5 ਤੋਂ ਵੱਡਾ ਸੀ। ਅੱਛਾ ਭਾਈ ਤੁਹਾਡਾ 5 ਤੋਂ ਵੱਡਾ ਸੀ। ਅੱਛਾ ਉਹਦੀ ਉਦੋਂ ਕਿੰਨੀ ਉਮਰ ਸੀ? ਜਵਾਨ ਸੀ ਉਹ। ਅੱਛਾ ਜਵਾਨ ਸੀ ਉਹ। ਤੇ ਉੱਥੇ ਜਿਹੜੇ ਤੁਹਾਡੇ ਨਾਲ ਮੁਸਲਮਾਨ ਰਹਿੰਦੇ ਸੀ ਉਹ ਯਾਨੀ ਸਾਰੇ ਮਹੱਲਾ ਹੀ ਤੁਹਾਡਾ ਮੁਸਲਮਾਨਾਂ ਦਾ ਸੀ? ਪਿੰਡ ਸਾਰਾ ਹੀ ਮੁਸਲਮਾਨਾਂ ਦਾ ਸੀ। ਕਿਰਾੜ ਸਨ ਉੱਥੇ ਜਿਹੜੇ ਦੁਕਾਨਾਂ ਕਰਦੇ ਨੇ ਕਿਰਾੜ। ਸਿੱਖ ਹੋਰ ਨੇ ਬਾਬਰੀਏ ਹੋਰ ਨੇ ਚੂੜੇ ਹੋਰ ਨੇ ਜੀ। ਤੇ ਜਿਹੜੇ ਲਾਗੇ ਪਿੰਡ ਸੀ ਉਹਨਾਂ ਦੇ ਵੀ ਕੋਈ ਨਾਂ ਆਉਂਦੇ ਤੁਹਾਨੂੰ? ਆਂਦੇ ਨੇ ਇੱਕ ਤੋਤਿਆਂ ਵਾਲਾ। ਅੱਛਾ ਇੱਕ ਸਿੱਖਾਂ ਦਾ ਕੋਕਰੀ ਚੱਕ। ਇੱਕ ਟਿੰਡਾਂ ਵਾਲਾ। ਇਸੇ ਤਰ੍ਹਾਂ ਨਾਂ ਆਲੇ ਦੁਆਲੇ ਅਸੀਂ ਵਿਚਾਲੇ ਸਾਂ। ਅੱਛਾ ਟਿੰਡਾਂ ਵਾਲਾ ਕੋਕਰੀ। ਤੇ ਉਹ ਜਿਹੜਾ ਟਿੰਡਾਂ ਵਾਲਾ ਕੋਕਰੀ ਉਧਰ ਕਦੀ ਤੁਸੀਂ ਮਤਲਬ ਜਾਣ ਆਉਣ ਹੈ ਸੀ ਤੁਹਾਡਾ? ਨਹੀਂ ਆ ਜਾਂਦੇ ਸਨ ਭੌਂਕਦੇ ਸਨ ਅਸੀਂ ਉਹਨਾਂ ਤੋਂ ਕੀ ਲੈਣਾ ਸੀ। ਅੱਛਾ ਤੇ ਵੈਸੇ ਕੋਈ ਮਿਲਣ ਵਰਤਨ ਨਹੀਂ ਹੈਗਾ ਸੀ ਉਹਨਾਂ ਨਾਲ? ਸਿੱਖਾਂ ਨਾਲ ਸਾਡਾ ਕਿਆ ਮਿਲਣ ਵਰਤਨ? ਨਹੀਂ ਉੱਥੇ ਜਦੋਂ ਰਹਿੰਦੇ ਜੋ ਸੀ ਪਿੰਡ ਸੀ ਨਾਲ ਸਨ ਜਿਹੜੇ ਦੁਕਾਨਾਂ ਕਰਦੇ ਨੇ ਉਹ ਜੇ ਧੀ ਭੈਣ ਦੀ ਸ਼ਾਦੀ ਕਰਦੇ ਸਨ ਨਾ
ਉਹ ਮੁਸਲਮਾਨ ਨਾਈ ਲਿਆ ਤੇ ਰੋਟੀ ਪਕਾ ਤੇ ਪਿੰਡ ਨੂੰ ਖਵਾਉਂਦੇ ਸਨ, ਨਿਉਂਦਾ ਨਹੀਂ ਲੈਂਦੇ ਸੀ। ਅੱਛਾ ਕਿਰਾੜ ਅੱਛਾ ਮਾਜਰ ਅੱਛਾ ਅੱਛਾ ਨਾਲ ਅਸੀਂ ਕਦੇ ਨਹੀਂ ਲੈਂਦੇ ਸੀ। ਅੱਛਾ ਮੁੱਢਾ ਸੁਣਾਵਾਂ ਜੀ। ਫਿਰ ਤੁਸੀਂ ਉੱਥੋਂ ਐਲਾਨ ਹੋਇਆ ਸੀ ਉੱਥੋਂ ਵੀ ਤੁਸੀਂ ਇੱਥੋਂ ਮੁੱਢਾ ਹੀ ਸੁਣਾਨੀਆਂ ਨਾ ਤਾਂ ਜੀ। ਪੁੱਛਦੀ ਪਈਆਂ ਅੱਛਾ ਅੱਛਾ ਜਿੱਥੋਂ ਕੰਮ ਸ਼ੁਰੂ ਆ। ਹਾਂ ਉਹ ਪੁੱਤ ਜੱਟਾਂ ਦੀ ਕੁੜੀ ਮਰ ਗਈ, ਅੱਛਾ ਉਹਨੂੰ ਬੱਚਾ ਹੋਣ ਵਾਲਾ ਸੀ, ਅੱਛਾ 9 ਮਹੀਨੇ ਪੂਰੇ ਸਨ। ਅੱਛਾ ਤੁਹਾਡੇ ਪਿੰਡ ਦੇ ਸੀ ਉਹ? ਆ ਪਿੰਡ ਦੀ। ਅੱਛਾ ਉਹ ਜਾ ਕੇ ਦਫਨਾ ਆਏ। ਅੱਛਾ ਜਿਸੇ ਦਫਨਾ ਆਏ ਤਾਂ ਉਸ ਦਿਨ ਦੇ ਕੋਲ ਸਨ, ਤੀਜਾ ਦਿਨ ਸੀ ਦਫਨਾਈ ਨੂੰ। ਐਵੇਂ ਝੂਠ ਨਾ ਮਾਰੀਏ ਤੇ ਨਾ ਅੱਲਾ ਮਰਾਵੇ। ਖਬਰੇ ਪੋਤੋ ਅੱਲਾ ਨੇ ਉਹਨਾਂ ਦਾ ਵਸੀਲਾ ਉਹਦਾ ਬਣਾਇਆ, ਕੋਈ ਫਰਿਸ਼ਤੇ ਕੱਲੇ ਕੇ ਕੌਣ ਉਹ ਅੱਲਾ ਨੂੰ ਪਤਾ। ਉਹਨਾਂ ਸੜਕ ਤੇ ਕਬਰ ਸੀ, ਉਹਨਾਂ ਦੁਆ ਮੰਗੀ। ਉਹ ਜਾ ਤੇ ਲੰਬੜ ਨੂੰ ਆਂਦੇ ਵੀ ਆ ਸੜਕ ਤੇ ਕਬਰ ਬੰਦੇ ਦੀ ਹੈ ਕਿ ਜਨਾਨੀ ਦੀ। ਉਹਨਾਂ ਆਖਿਆ ਫਲਾਣੇ ਦੀ ਨਹੁੰ ਮਰੀ ਅੱਜ 3 ਦਿਨ। ਉਹ ਬੰਦਿਆਂ ਤੋਂ ਉਹਨੇ ਐਡੀ ਏਡੀ ਦਾੜੀ, ਉਹਨਾਂ ਆਖਿਆ ਉਹ ਜੀਂਦੀ ਕੁੜੀ ਉਹਨੂੰ ਕੱਢ ਲਿਆ। ਅੱਛਾ ਲੰਬੜਾਂ ਦਾ ਕਦੇ ਮਰੇ ਵੀ ਜੀਂਦੇ ਹੋਏ। ਅਖੀਰ ਮੰਨ ਗਿਆ। ਰੂਹ ਪੁੱਤ 50 ਲਈ ਮੰਜੇ ਤੇ ਪਾ ਲਈ ਰੂਹ, ਤੇ ਕਬਰ 'ਚ ਆ ਗਏ। ਜਿਸ ਉਹ ਕੁੜੀ ਨੂੰ ਕੱਢਿਆ, ਇਹਨਾਂ ਅੱਖਾਂ ਨਾਲ ਦੇਖੀਏ ਅਸੀਂ ਬੈਠੀ ਕਬਰ 'ਚ ਤੇ ਝੋਲੀ 'ਚ ਮੁੰਡਾ ਖਫਨ ਬਲੇਟਿਆ ਵਾ, ਜ਼ਬਾਨ ਉਹਦੀ ਬੰਦ। ਉਹਨਾਂ ਜ਼ਿੰਦਾ ਸੀ? ਮੁੰਡਾ ਜਿੰਦਾ ਸੀ। ਅੱਛਾ ਉਹ ਆਪ ਵੀ ਜਿੰਦੀ ਸੀ, ਜ਼ਬਾਨ ਬੰਦ। ਅੱਛਾ ਉਹ ਜਿਸੇ ਪੁੱਤ ਅੰਦਰ ਲੈ ਗਏ ਰੂਹ 'ਚ ਵਲੇਟ ਤੇ ਉੱਥੇ ਅੱਧਾ ਕੁ ਘੰਟਾ ਮੰਜਾ ਪਿਆ ਰਿਹਾ। ਦੁਨੀਆ ਆਵੇ ਵੇਖਣ, ਉਸੇ ਬਾਹਰ ਕੱਢੀ, ਜ਼ਬਾਨ ਉਹਦੀ ਬੰਦ ਹੈ, ਬਸ ਅਸੀਂ ਵੇਖੀ ਜਾਂਦੀ। ਅੱਧੇ ਵਾਲ ਅੱਧੇ ਨੇ, ਅੱਧੇ ਇੱਧਰ ਝੋਲੀ 'ਚ ਮੁੰਡਾ ਜੀਂਦਾ ਜਾਗਦਾ। ਜ਼ਬਾਨ ਅੱਲਾ ਨੇ ਬੰਦ ਰੱਖੀ। ਸਾਰਿਆਂ ਨੇ ਵੇਖਿਆ। ਕੋਲ ਹਿੰਦੁਸਤਾਨ 'ਚ ਫੋਟੋ ਗਏ ਹੁੰਦੇ ਤੇ ਮੀਨਾ ਕੋ ਆਇਆ ਕੱਢੀ ਨੂੰ ਮੇਰਾ ਪੁੱਤ, ਜਦੋਂ ਸਾਨੂੰ ਐਲਾਨ ਹੋ ਗਿਆ ਵੀ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ। ਅੱਛਾ ਹਾਂ, ਉੱਥੋਂ ਫਿਰ ਸਾਨੂੰ ਕੱਢੀਆਂ ਮਿਲ ਗਿਆ। ਸ਼ਾਮ ਵੇਲੇ ਪਿੰਡ ਸਾਡਾ ਵਿਹਲਾ ਹੋ ਗਿਆ, ਮੁਸਲਮਾਨ ਪਿੰਡੋਂ ਬਾਹਰ ਨਿਕਲ ਕੇ ਬਹਿ ਗਏ। ਸਿੱਖ ਆਵਣ ਆਖਣ ਤੈਨੂੰ ਪਾਰ ਟਕਾ ਵੀ, ਅਸੀਂ ਆਖੇ ਦੁਸ਼ਮਣ ਨੇ ਸਾਡੇ ਪਿਓ, ਆਖਣ ਦੁਸ਼ਮਣ ਨੇ ਅਸੀਂ ਆਪੇ ਜਾਂਦੇ ਰਹਾਂਗੇ। ਤੁਹਾਡੇ ਪਿੰਡ ਦੇ ਲੰਬੜਦਾਰ ਦਾ ਨਾਂ ਆਉਂਦਾ ਤੁਹਾਨੂੰ? ਹੈਂ ਮਾਰ ਖਾਪ ਗਏ। ਰਹਿਮਤ ਅਲੀ ਸੀ। ਰਹਿਮਤ ਅਲੀ ਸੀ, ਉਹ ਵੀ ਤੁਹਾਡੇ ਨਾਲ ਹੀ ਹਿਜਰਤ ਕਰਕੇ ਆਇਆ? ਸਾਰੇ ਹੀ ਸਨ, ਇੱਕੋ ਸਾਥ ਸ਼ਾਮ ਵੇਲੇ ਪਿੰਡ ਬਾਹਰ ਪੈ ਰਹੇ। ਪੂਰਾ ਪਿੰਡ ਹੀ ਆ ਗਿਆ? ਆ ਸ਼ਾਮ ਵੇਲੇ ਪਿੰਡੋਂ ਬਾਹਰ ਸਾਰੇ ਹੋਏ ਅੱਛਾ ਮੁਸਲਮਾਨ ਸਾਰੇ। ਅੱਛਾ ਫਿਰ ਨਿਕਲ ਪਏ, ਪੱਕਾ ਰਸਤਾ ਦੇ ਦਿੱਤਾ। ਤੁਹਾਡੀ ਉਦੋਂ ਸ਼ਾਦੀ ਹੋਈ ਸੀ ਜਦੋਂ ਐਲਾਨ ਹੋਇਆ? ਸ਼ਾਦੀ ਹੋਈ ਵੀ ਸੀ, 3 ਮਹੀਨੇ ਸਨ ਸ਼ਾਦੀ ਹੋਈ ਨਹੀਂ। ਅੱਛਾ ਤੁਹਾਡੇ ਖਾਮਦ ਦਾ ਕੀ ਨਾਂ ਸੀ? ਸਰਦਾਰਾ। ਸਰਦਾਰਾ ਮਰ ਗਿਆ ਸੀ। ਅਤੇ ਉਹ ਸਰਦਾਰਾ ਉੱਥੇ ਕੀ ਕਰਦਾ ਸੀ? ਕੋਈ ਕੰਮ ਸ਼ਾਮ ਕਰਦਾ? ਕੰਮ ਨਹੀਂ, ਗਰੀਬ ਮਿਹਨਤ ਮੁਸ਼ੱਕਤ। ਤੇ ਤੁਹਾਡੇ ਵਾਲਦ ਸਾਹਿਬ ਕੀ ਕਰਦੇ ਸੀ? ਬਸ ਆ ਕੰਮ ਦਿਹਾੜੀ ਦੱਪਾ, ਹੋਰ ਕਿਹੜੀ ਜ਼ਮੀਨ ਸੀ। ਅੱਛਾ ਉੱਥੇ ਦਿਹਾੜੀ ਦੱਪਾ ਕਰਦੇ ਸੀ। ਹੋਰ ਉਹ ਪੁੱਤ ਫਿਰ ਸਾਰੇ ਨਿਕਲ ਪਏ। ਅਗਾ ਪਿੰਡ ਰਲਦੇ ਗਏ, ਗਾਫਲੇ ਜੁੜਦੇ ਗਏ। ਫਿਰ ਅਸੀਂ ਹੈਡ ਲੰਘੇ ਸਲੇਮਾਨੀ, ਜਾਣਨਾ ਉਹ ਹਵੇਲੀ ਦੇ ਕੋਲ ਹਵੇਲੀ ਲੱਖਾ? ਹਾਂ ਉੱਥੇ ਹੈਡ ਸਲਮਾਨ, ਹੈਡ ਸਲੇਮਾਨ। ਮੇਰਾ ਮਾਸੀ ਦਾ ਪੁੱਤ ਸੀ ਥਾਣੇਦਾਰ ਹਿੰਦੁਸਤਾਨ 'ਚ। ਤੁਹਾਡੀ ਮਾਸੀ ਦਾ ਪੁੱਤ ਥਾਣੇਦਾਰ ਸੀ ਹਿੰਦੁਸਤਾਨ 'ਚ? ਮਰ ਗਿਆ ਇੱਧਰ ਆ ਤੇ। ਯਕੂਬ ਉਹਦਾ ਨਾਂ ਸੀ? ਹਾਂ ਮਰ ਗਿਆ। ਅੱਛਾ ਉਹ ਕਿਹੜੇ ਪਿੰਡ 'ਚ ਰਹਿੰਦਾ ਸੀ? ਸਾਡੇ ਕੋਲ ਹੀ ਰਹਿੰਦਾ ਸੀ, ਬਾਹਮਣੀ ਵਾਲੇ। ਅੱਛਾ ਬਾਮੀ ਵਾਲੇ। ਹੁਸ਼ਿਆਰਪੁਰ ਲੱਗਿਆ ਵਾ ਸੀ, ਥਾਣੇਦਾਰ ਸੀ। ਅੱਛਾ ਹੁਸ਼ਿਆਰਪੁਰ ਥਾਣੇਦਾਰ ਲੱਗਾ ਸੀ। ਅੱਛਾ ਉਹ ਫਿਰ ਜਿਸੇ ਲੈ ਤੇ ਸਾਨੂੰ ਹੈਡ ਲੰਘਿਆ ਤਾਂ ਅੱਗੋਂ ਅਗਲੇ ਸਲੂਟ ਮਾਰਨ। ਉਹ ਸਾਨੂੰ ਸਾਰੀਆਂ ਭੈਣਾਂ ਨੂੰ ਲਗਾ ਲਿਆ ਉਹਨੇ। ਅੱਛਾ ਉਹਨੇ ਨਗਾ ਲਿਆ ਤੁਹਾਨੂੰ? ਉਹ ਥਾਣੇਦਾਰ ਸੀ ਨਾ ਤੁਹਾਡਾ ਉਹ? ਹਾਂ ਫਿਰ ਪੁੱਤ ਰਸਤੇ 'ਚ ਤੁਹਾਨੂੰ ਕਿਸੇ ਨੇ ਪੁੱਛਿਆ ਵੀ ਨਾ ਵੀ ਥਾਣੇਦਾਰ ਨਾਲ ਆ? ਤੇਰੇ ਪੁੱਛਦੇ ਸਨ, ਅੱਗੋਂ ਬਾਲ ਲੈਂਦੇ ਸਨ। ਜਿੱਥੇ ਰਾਤ ਮਹਿੰਦੀ ਸੁਣਾਉਂਦੇ ਸਨ, ਸਿੱਖ ਆ ਗਏ। ਅੱਛਾ ਕਤਲ ਇੰਨੇ ਹੋਏ, ਕੁੱਤੇ ਖਾਂਦੇ ਸਨ ਬੰਦਿਆਂ ਨੂੰ। ਨਹਿਰਾਂ 'ਚੋਂ ਅਸੀਂ ਪਾਣੀ ਨਹੀਂ ਪੀਤਾ ਸੀ। ਕੁੜੀਆਂ ਖੋਹ ਲਈਆਂ ਮੁਸਲਮਾਨਾਂ ਦੀਆਂ, ਮੂੰਹ ਤੇ ਕਾਲਕਾਂ ਮਲੀਆਂ ਹੋਈਆਂ। ਜਿਸੇ ਆਖਰ ਸਿੱਖ ਪੈ ਗਏ ਤੇ ਮਰਿਆ ਬੰਦਿਆਂ ਦੇ ਹੇਠ ਵੜ ਗਈਆਂ। ਥੋੜੀਆਂ ਕੋ ਹੋਈਆਂ ਨੇ, ਸਾਨੂੰ ਤਾਂ ਟਾਈਮ ਹੀ ਨਹੀਂ ਭੁੱਲਦਾ। ਦਿਲ ਅਜੀਬ ਸੀ, ਕੋਈ ਪੜਿਆ ਗੁਣਿਆ ਵਾ। ਉਹਨੇ ਫਿਰ 4 ਵਰਗਾਂ ਵਾਲਾ ਕਿੱਸਾ ਛਾਪ ਲਿਆ। ਉਹਨੇ ਆਖਿਆ ਅੱਗ ਚਾਰ ਚਫੇਰੇ ਬਲ ਪਈ ਸੀ, ਤਲਵਾਰ ਕਤਲ ਦੀ ਚੱਲ ਪਈ ਸੀ। ਜਦੋਂ ਦੁਨੀਆ ਸਾਰੀ ਹੱਲ ਪਈ ਸੀ, ਕੋਈ ਬੇਸ ਤੇ ਫਿਰੀ ਦਵਾਈ।
लैंदे तो लाते चढ़दे तक हल्ली कुल खुदाई। सदी जमाना उठ गया घर छड्डते हो गए राही। नहीं मां ने पुत्र संभालिया सी, ਉਹ ਰੁਲਿਆ ਕਿਸੇ ਨਹੀਂ ਪਾਲਿਆ ਸੀ, ਜਿਹੜਾ ਨਾਲ ਤਕਲੀਫਾਂ ਦੇ ਪਾਲਿਆ ਸੀ ਤੇ ਆਪਣੀ ਜਾਨ ਬਚਾਈ। ਦੌਲਤਾਂ ਵਿੱਚ ਸੰਦੂਖਾਂ ਦੇ ਰਹਿ ਗਈਆਂ, ਕੋਲੇ ਆਸ ਉਮੀਦਾਂ ਠਹਿ ਗਈਆਂ ਤੇ ਮੂੰਹ ਤੇ ਫਿਰ ਗਈ ਛਾਈ। ਇਹ ਤੈਨੂੰ ਮੈਂ ਮੁੱਢੋਂ ਹੀ ਸੁਣਾਉਂਦੀ ਪਈਆਂ ਸਾਰੀਆਂ ਗੱਲਾਂ। ਅਗਾ ਫਿਰ ਜਿਸੇ ਅਸੀਂ ਪਾਰ ਲੰਘ ਗਏ, ਆਪੋ ਆਪ ਖਿਲਰ ਗਏ, ਜਿੱਥੇ ਕਿਸੇ ਦੀ ਠਾਈ ਸੀ ਆਪੇ ਜਾਂਦੇ ਰਹੇ। ਰਾਹ 'ਚ ਕਤਲ ਹੋਏ ਪਏ, ਨਹਿਰਾਂ ਭਰੀਆਂ ਜਾਂ ਸੁੱਜੇ ਫੁੱਲੇ ਹੋਏ ਬੰਦੇ। ਤੋਆ ਮੇਰੀ ਤੋਵਾ ਵਕਤ ਯਾਦ ਆ ਜਾਵੇ ਤਾਂ ਇੱਥੋਂ ਰੋਟੀ ਡਿੱਗਦੀ। ਤੁਸੀਂ ਪੂਰਾ ਕਾਫਲਾ ਇਕੱਠੇ ਹੀ ਆਏ, ਰਸਤੇ ਦੇ ਵਿੱਚ ਤੁਹਾਡੇ ਕਾਫਲੇ ਨੂੰ ਤੇ ਨਹੀਂ ਕੋਈ ਨੁਕਸਾਨ ਹੋਇਆ? ਨਹੀਂ, ਪੂੜਾਂ ਦਾ ਖਰੇ ਪੂੜਾਂ ਨੂੰ ਜਾਣਦੇ ਜੇ। ਪੂੜਾਂ ਦਾ ਕਾਫਲਾ ਸੀ ਸਾਥੋਂ ਮਗਰੋਂ। ਸੋਨੇ ਚਾਂਦੀ ਦੇ ਉੱਠ ਭਰੇ ਵੇ, ਉਹ ਲੁੱਟ ਲੈ, ਕੁੜੀਆਂ ਖੋਹ ਲਈਆਂ, ਅਸੀਂ ਅਮਾਂ ਅਮਾਨ ਲੰਘ ਗਏ। ਤੁਹਾਨੂੰ ਕਿੰਨੀ ਦੇਰ ਲੱਗੀ ਉੱਥੋਂ ਰਸਤੇ 'ਚ ਆਉਂਦਿਆਂ? ਕਿੰਨੇ ਕੁ ਦਿਨ ਲੱਗ ਗਏ? ਤੇਰੇ ਹੁਣ ਕਿੰਨੇ ਦੱਸਾਂ ਮੈਂ। ਟੁਰ ਤੇ ਜੋ ਆਏ ਅਸੀਂ ਕਿਹੜਾ ਗੱਡੀਆਂ 'ਤੇ ਆਏ, ਏਡੇ ਏਡੇ ਪੈਰ ਸੁੱਜ ਗਏ। ਹਿੰਦੁਸਤਾਨ ਤੋਂ ਟੁਰ ਤੇ ਆਮਨ ਖਾਲਾ ਜੀ ਦਾ ਬਾੜਾ। ਅੱਛਾ, ਤੇ ਪੰਜੇ ਭੈਣਾਂ ਵੀ ਤੇ ਭਰਾ ਵੀ ਸਾਰੇ ਹੀ ਆ ਗਏ ਸੀ ਤੁਸੀਂ ਅਮਨੋ ਮਾਨ? ਅੱਛਾ, ਰਾਜ ਤੁਹਾਨੂੰ ਤੇ ਨਹੀਂ ਕੋਈ ਮਸਲਾ ਬਣਿਆ? ਨਹੀਂ ਨਹੀਂ, ਅੱਲਾ ਨੇ ਸਾਡੇ ਤੇ ਅਨਾਇਤ ਕੀਤੀ ਸੀ। ਅੱਛਾ, ਇੱਥੇ ਫਿਰ ਕਿਹੜੀ ਜਗ੍ਹਾ ਤੇ ਆ ਕੇ ਠਹਿਰੇ? ਅਸੀਂ ਇੱਥੇ ਆਡੀ ਸ਼ੇਰੇ ਜਾਣਾ ਹਾਂ ਹਾਂ 15 ਦੇ ਕੋਲ। ਇੱਥੇ ਅਸੀਂ ਆਏ ਤੇ ਮਿੰਟਰੀ ਵਾਲੇ ਸਿੱਖਾਂ ਨੂੰ ਕੱਢਦੇ ਪਏ ਸਨ। ਉਹਨਾਂ ਸਾਨੂੰ ਉਹ ਖੋਲੇ ਦੇ ਦਿੱਤੇ ਤੇ ਉੱਥੇ ਵਿੱਚ ਬਾ ਦਿੱਤਾ 35 ਚੱਕ ਕੇ ਆਦੀ ਸ਼ੇਰ ਦੇ ਕੋਲ। ਉੱਥੇ ਅਸੀਂ ਟੇਕ ਗਏ। ਫਿਰ ਇੱਥੇ ਸਾਨੂੰ ਜ਼ਮੀਨ ਆ ਗਈ ਸਾਡੀ, ਪਿਛਾ ਮੇਰੇ ਮਾਪਿਆਂ ਦੀ ਸੀ। 12 ਕਿੱਲੇ ਮੇਰੇ ਮਾਮੇ ਦੀ ਸੀ, 12 ਕਿੱਲੇ ਮੇਰੇ ਪਿਓ ਹੋਰਾਂ ਦੀ ਸੀ। ਉਹ ਢੇਰੀ ਸਾਂਝੀ ਸੀ। ਉਹ ਫਿਰ ਜ਼ਮੀਨ ਆ ਗਈ। ਮੇਰਾ ਮਾਮਾ ਰਹਿੰਦਾ ਸੀ ਵਸੀਰਪੁਰ। ਉਹਨੇ ਆਖਿਆ ਬੂਰੇ ਵਾਲੇ 12 ਕਿੱਲੇ ਜਾਵੇ ਤੇ 12 ਕਿੱਲੇ ਮੈਨੂੰ ਲੱਭ ਜਾ। ਫਿਰ ਜਿੰਨਾ ਚਿਰ ਸਾਡੀ ਪਿੱਛੋਂ ਨਹੀਂ ਆਈ ਸੀ ਨਾ, ਉਹਨਾਂ ਚਿਰ ਗੌਰਮੈਂਟ ਨੇ ਸਾਨੂੰ ਮੁਰੱਬਾ ਦਿੱਤਾ ਕਿੱਲਾ ਜੀਨ। 2-3 ਸਾਲ ਬਾਂਹਦੇ ਰਹੇ। ਜਦੋਂ ਸਾਡੀ ਪਿੱਛੋਂ ਆ ਗਈ ਤਾਂ ਫਿਰ ਉਹਨਾਂ ਲੈ ਗਈ। ਤੇ ਉੱਥੇ ਤੁਸੀਂ ਜਿਹੜੇ ਪਿੰਡ ਰਹਿੰਦੇ ਸੀ, ਉਸ ਪਿੰਡ ਦਾ ਤੁਹਾਨੂੰ ਹੁਣ ਯਾਦ ਆ ਕੋਈ ਬੰਦੇ ਉੱਥੋਂ ਜਿਹੜੇ ਤੁਹਾਡੇ ਨਾਲ ਆਏ ਸੀ ਜਾਂ? ਮੈਨੂੰ ਕੀ ਪਤਾ, ਉਮਰਾਂ ਹੋ ਗਈ, ਥੋੜੇ ਸਾਲ ਹੋ ਗਏ। ਕੋਈ ਮਾਰ ਖੱਪ ਗਏ, ਲੰਬੜਦਾਰ ਵੀ ਮਾਰ ਖੱਪ ਗਏ। ਲੰਬੜਦਾਰ ਵੀ ਮਾਰ ਖੱਪ ਗਏ ਤੇ ਲਾਗੇ ਲਾਗੇ ਵਾਲੇ ਪਿੰਡਾਂ ਦੇ ਬਸ ਨਾਂ ਯਾਦ, ਬਾਕੀ ਨਹੀਂ ਯਾਦ ਕੋਈ। ਤੇ ਉੱਥੇ ਤੁਹਾਡੇ ਕੋਈ ਰਿਸ਼ਤੇਦਾਰ ਰਹਿ ਵੀ ਗਏ ਸੀ ਜਾਂ ਸਾਰੇ ਹੀ ਆ ਗਏ? ਸਾਡੇ ਮਾਮਾ ਨਾ ਆ ਗਏ ਸਨ। ਇੱਕ ਜੱਟਾਂ ਦੀ ਕੁੜੀ ਖੋਈ ਸੀ, ਮੇਰੇ ਡਿੱਡੀ ਉੱਚੀ ਲੰਮੀ ਕੁਆਰੀ। 5 ਭਰਾ ਸਨ, 6ਵੀਂ ਉਹ ਸੀ। ਉਹ ਸਿੱਖਾਂ ਨੇ ਖੋਹ ਲਈ। ਜਦੋਂ ਫਿਰ 2-3 ਸਾਲ ਗੁਜ਼ਰੇ ਨੇ ਪਾਕਿਸਤਾਨ ਬਣੇ ਨੂੰ, ਉਦੋਂ ਆਪਣੀ ਮਿੰਟਰੀ ਨੇ ਹੁਕਮ ਦਿੱਤਾ ਵੀ ਇੱਕ ਇੱਕ ਬੰਦਾ ਨਾਲ ਰਲੋ, ਜਿਨ੍ਹਾਂ ਦੀਆਂ ਕੁੜੀਆਂ ਖੋਹੀਆਂ ਨਾ ਉਹ ਚੱਲੋ। ਜੋ ਕੁੜੀ ਆਖੇ ਮੈਂ ਪਾਕਿਸਤਾਨ 'ਚ ਜਾਣਾ ਹੈ ਤਾਂ ਉਹਨੂੰ ਲੈ ਆਓ, ਜੋ ਆਖੇ ਨਹੀਂ ਜਾਣਾ ਤਾਂ ਉੱਥੇ ਗੋਲੀ ਮਾਰ ਦੇ। ਉਹ ਫਿਰ ਜੱਟਾਂ ਦੀ ਕੁੜੀ ਸੀ, ਉਹਦਾ ਭਰਾ ਬਹਿ ਗਿਆ ਗੱਡੀ 'ਚ। ਮਿੰਟਰੀ ਵਾਲੇ ਗਏ ਵਿਹੜੇ 'ਚ ਬੜੇ, ਉਹ ਰੋਟੀਆਂ ਪਕਾਉਂਦੀ ਸੀ। ਉਹਨਾਂ ਪੁੱਛਿਆ ਬੀਬੀ ਆ ਕੌਣ ਹੈ? ਮੈਂ ਕਿ ਮੇਰਾ ਵੀਰ ਹੈ। ਤੂੰ ਆਖੇ ਪਾਕਿਸਤਾਨ 'ਚ ਜਾਣਾ ਹੈ? ਕਿ ਜਾਣਾ ਹੈ। ਉਹਨਾਂ ਆਖਿਆ ਉੱਠ ਖਲੋ। ਉਹਨੇ ਆਟੇ ਵਾਲੇ ਹੱਥ ਵੀ ਨਾ ਧੋਤੇ, ਕੁਆਰੀ ਸੀ। 2 ਬੱਚੇ ਏਡੇ ਏਡੇ ਸਿੱਖਾਂ ਦੇ ਉੱਥੇ ਛੱਡੇ। ਜਾ ਤੇ ਲਾਹੌਰ ਕੰਮ ਵਿੱਚ 3 ਮਹੀਨੇ ਛੱਡ ਦਿੱਤੀ। ਉਹ ਕਿਹੜੇ ਪਿੰਡ 'ਚ ਸੀ ਉੱਥੇ? ਹੈਂ, ਉੱਥੇ ਦਾ ਕੋਈ ਯਾਦ ਆ? ਉਹ ਕਿਹੜੇ ਪਿੰਡ? ਮੈਨੂੰ ਨਹੀਂ ਯਾਦ। ਉਹ ਵੰਗੀ ਸੀ ਕੋਈ ਮਿਰਜ਼ੇ ਦੀ। ਅੱਛਾ, ਹੈਗਾ ਸੀ ਜ਼ਿਮੀਦਾਰ, ਮਿਰਜ਼ਾ ਸੀ ਉਹਨਾਂ ਦਾ। ਉੱਥੋਂ ਲਿਆਏ। ਉਹ ਫਿਰ ਕੰਪ 'ਚੋਂ ਕੱਢ ਤੇ 3 ਮਹੀਨੇ ਤੇ ਫੁੱਫੀ ਦੇ ਪੁੱਤ ਨਾਲ ਨਿਕਾਹ ਪਾ ਦਿੱਤਾ। ਅੱਛਾ, ਤੁਸੀਂ 5 ਭੈਣਾਂ ਤੇ ਭਰਾ ਤੁਹਾਡਾ ਫਿਰ ਇੱਥੇ ਆ ਗਏ ਸੀ ਸਾਰੇ? ਇੱਧਰ ਆ ਤੇ ਮਰੇ ਨੇ। ਭੈਣਾਂ ਵੀ ਮਰ ਗਈਆਂ, ਪਿਓ ਵੀ ਮਰ ਗਿਆ, ਭਰਾ ਵੀ ਮਰ ਗਿਆ, ਮੈਂ ਕੱਲੀ ਬੈਠੀ। ਕੁੜੀਆਂ ਅੱਗੋਂ ਕਾਫਲੇ ਇਕੱਠੇ ਸੁਣ ਤੇ ਆਖਣਾ ਸਿੱਖ ਪੈ ਗਏ। ਰਾਤ ਨੂੰ ਛਾਮਣੀ ਲੱਗ ਜਾਣੀ ਬੰਦੂਕਾਂ ਦੀ, ਤੇ ਸਾਰੀ ਰਾਤ ਅਸੀਂ ਅੱਖਾਂ 'ਚੋਂ ਕੱਢਣੀ। ਵੱਡੜੇ ਫਿਰ ਉੱਠ ਤੇ ਟੁਰ ਪੈਣਾ। ਅੱਛਾ ਅੱਛਾ, किस्सा जोड़ देता। अब्दुल अजीज सी कोई अगे पाकिस्तान बनाया है कि घर घर झंडा लवाया है, हिंदुओं को कलमा पढ़ाया है कि पाकिस्तान बनाया। पाकिस्तान की सूरत है, नमाज़ां की जरूरत है। आया पादू का महीना सिखा ने भार चुकाया है,
ਮੁਸਲਮਾਨਾਂ ਗੱਡਿਆਂ 'ਚ ਪਾਇਆ ਹੈ। ਸੁਣੀ ਗੱਲ, ਇਹ ਤੈਨੂੰ ਮੈਂ ਸਾਰੀਆਂ ਸਹੀ ਸੁਣਾਈ ਜਾਨੀ। ਉੱਥੇ ਜਿਹੜੇ ਪਿੰਡ ਸੀ, ਪਿੰਡ ਦਾ ਤੁਸੀਂ ਕੀ ਨਾਂ ਦੱਸਿਆ? ਬਾਹਮਣੀ ਵਾਲਾ। ਹਾਂ, ਬਾਹਮਣੀ ਵਾਲੇ ਪਿੰਡ ਦੇ ਵਿੱਚ ਆ ਹੁਣ ਜਿਵੇਂ ਮਾਈਆਂ ਪਾਣੀ ਪੂਣੀ ਲੈਣ ਜਾਂਦੀਆਂ ਐਵੇਂ ਉੱਥੇ ਜਾਂਦੀਆਂ ਹੁੰਦੀਆਂ? ਆਮ ਖਾਸ ਹੈ। ਹੋਰ ਪਾਣੀ ਕਿੱਥੋਂ ਲੈ ਕੇ ਆਉਂਦੀਆਂ? ਵਿਚਾਰੇ ਖੂਹ ਸੀ ਪਿੰਡ ਦੇ। ਅੱਛਾ, ਪਿੰਡ ਚੋਂ ਜਾ ਕੇ ਖੂਹ ਤੋਂ ਲੈ ਕੇ ਆਉਂਦੇ ਹੁੰਦੇ? ਹਾਂ, ਪਿੰਡ ਦੇ ਵਿਚਾਰੇ ਸੀ ਖੂਹ। ਅੱਛਾ, ਬਾਜ਼ਾਰ ਤੋਂ ਜਾਣਾ ਤੇ ਪਾਣੀ ਲੈ ਆਉਣਾ। ਪਾਣੀ ਲੈ ਕੇ ਆਉਣਾ। ਤੇ ਪਿੰਡ ਦੇ ਮਾਮਲਾ ਸਾਰੇ ਲੰਬੜਦਾਰ ਹੀ ਹੱਲ ਕਰਦਾ ਹੁੰਦਾ ਸੀ? ਹਾਂ। ਅੱਛਾ ਅੱਛਾ। ਉਹ ਪਿਓ ਹੁੰਦਾ ਸੀ ਲੰਬੜਦਾਰ ਦਾ ਕਾਲੂ, ਤੇ ਪੁੱਤ ਸੀ ਰਹਿਮਤ ਅਲੀ। ਮਾਰ ਖਾਪ ਗਏ ਉਹ ਸਾਰੇ। ਸਾਰੇ ਤੇ ਲਾਗੇ ਲਾਗੇ ਜਿਹੜੇ ਪਿੰਡ ਸੀ, ਤੁਹਾਡੇ ਵਾਲਾ ਸਾਹਿਬ ਉੱਥੇ ਵੀ ਜਾਂਦੇ ਹੋਣਗੇ? ਤੁਹਾਡੇ ਅੱਬੂ ਜਿਹੜੇ ਸੀ ਉਹ ਜਾਂਦੇ ਹੋਣੇ ਆ? ਸਿੱਖਾਂ ਨਾਲ ਕਈ ਮਿਲੋ ਵਰਤੋਂ ਸੀ ਜਾਣਾ, ਦੁਸ਼ਮਣਾਂ ਨਾਲ ਕਈ ਹੁੰਦੀ ਨਹੀਂ। ਉਹ ਉਦੋਂ ਤੇ ਨਹੀਂ ਸੀ ਦੁਸ਼ਮਣ, ਜਦੋਂ ਉੱਥੇ ਰਹਿੰਦੇ ਸੀ ਉਦੋਂ ਤੇ ਨਹੀਂ ਸੀ ਨਾ ਦੁਸ਼ਮਣ? ਇੱਕ ਦੂਏ ਨੂੰ ਜਾਣਦੇ ਸਨ। ਹਾਂ, ਇੱਕ ਦੂਸਰੇ ਨੂੰ ਜਾਣਦੇ ਸੀ, ਇੱਕ ਦੂਸਰੇ ਕੋਲ ਲੈਣ ਦੇਣ ਕਰਦੇ ਸੀ, ਆਉਂਦੇ ਜਾਂਦੇ ਸੀ ਉਦੋਂ। ਹੋਰ ਕੀ ਹੈ। ਤੇ ਉੱਥੇ ਤੁਹਾਡੇ ਵਾਲਾ ਸਾਹਿਬ ਵੀ ਜਾਣ ਆਉਣ ਹੈ ਸੀ ਉਹਨਾਂ ਦਾ? ਉੱਥੇ ਜਾਂਦੇ ਰਹਿੰਦੇ ਸਨ। ਤੇ ਉੱਥੇ ਨਹੀਂ ਉਹਨਾਂ ਦਾ ਕੋਈ ਯਾਰ ਦੋਸਤ, ਕੋਈ ਬੇਲੀ ਉਹਦਾ ਨਾਂ ਲੈਂਦੇ ਹੁਣ ਵੀ ਉੱਥੇ ਫਲਾਂ ਮੈਂ ਨਹੀਂ ਬਣਾਦੇ। ਆ ਜਿਵੇਂ ਹੁਣ ਬਣਾਦੇ ਨੇ ਉਵੇਂ ਨਹੀਂ ਬਣਾਦੇ ਸਨ ਅਗਲੇ ਬੰਦੇ। ਯਾਰ ਤੇ ਕਦੇ ਵਿਸੇ ਨਾ ਬੰਦਾ, ਜਦ ਕਰ ਮਾਰਦਾ ਯਾਰ ਹੀ ਮਾਰਦਾ ਕਿ ਨਹੀਂ। ਅੱਜ ਕੱਲ੍ਹ ਅੱਜ ਤੇ ਕੋਈ ਬੁਲਾ ਲਵੇ ਤਾਂ ਦੇਣੇ ਮੇਰਾ ਹੀ ਹੈ, ਭਾਵੇਂ ਉੱਥੇ ਜਾਂਦਾ ਮਾਰ ਦੇਣ। ਪੁੱਤ ਮੈਂ ਤੈਨੂੰ ਦੱਸਾਂ, ਮੇਰਾ ਪਿਓ ਪੜ੍ਹਿਆ ਗੁਣਿਆ ਬਹੁਤ ਸੀ। ਅੱਛਾ, ਉੱਥੇ ਪੜ੍ਹਿਆ ਸੀ ਤੁਹਾਡਾ ਪਿਓ? ਹੋਰ ਦੁਨੀਆ ਪੜ੍ਹਾਉਣ ਵੀ ਸੁਣਿਆ ਤਾਂ ਘਰ। ਅੱਛਾ। ਤੇ ਮੇਰਾ ਇੱਕ ਭਰਾ ਸੀ ਗੱਭਰੂ। ਮੇਰੇ ਪਿਓ ਨੇ ਕੋਲ ਬਾ ਲੈਣਾ, ਆਖਣਾ ਪੁੱਤ ਕਿਸੇ ਦੀ ਧੀ ਦਾ ਗਿੱਟਾ ਵੇਖੀਏ ਤਾਂ ਆਦੀ ਦਾ ਅਗਲਾ ਗੋਡਾ ਵੇਂਦਾ। ਦੂਜਾ ਨੰਬਰ ਇਹ, ਨਾ ਨੇ ਦੀ ਰੋਟੀ ਵੱਜੀਏ ਨਾ ਦੋ ਖਾਣ ਆਮਣ। ਤੀਜਾ ਨੰਬਰ ਇਹ, ਪੁੱਤ ਭਰਾ ਭਰਾਵਾਂ ਦੇ ਹਮਦਰਦੀ ਹੁੰਦੇ, ਭਰਾ ਭਰਾਵਾਂ ਦੀਆਂ ਬਾਹੀਂ। ਪਿਓ ਸਿਰ ਦਾ ਤਾਜ ਹੁੰਦਾ, ਮਾਂ ਜੰਨਤ ਦੀ ਛਾਂ। ਆਈਆਂ ਪਰਾਈਆਂ ਜਾਈਆਂ ਤੇ ਤੋੜਨ ਸਕਿਆ ਪਾਈਆਂ। ਬਸ ਆਖਣਾ ਉਹ ਕਿਵੇਂ? ਆਖਣਾ ਪੁੱਤ ਜਿਸ ਔਲਾਦ ਵਾਲੇ ਹੋ ਜਾਂਦੇ ਨਾ, ਤੇ ਜਨਾਨੀਆਂ ਆਦੀਆਂ ਦਾਦਾ ਦਾਦੀ ਨਹੀਂ ਬੁਲਾਉਂਦਾ, ਚਾਚਾ ਚਾਚੀ ਨਹੀਂ ਬੁਲਾਉਂਦਾ, ਉਸੇ ਭਰਾ ਹੀ ਫੁੱਟ ਜਾਂਦੇ। ਫਿਰ ਉਹਨੇ ਆਖਣਾ ਪੁੱਤ ਕੰਜਰ ਦੌਰ ਆਵੇਗਾ, ਅਸੀਂ ਨਹੀਂ ਵੇਖਣਾ ਤੁਸੀਂ ਵੇਖਣਾ। ਅਸੀਂ ਆਖਣਾ ਅੱਬਾ ਉਹ ਕਿਵੇਂ? ਉਹਨੇ ਆਖਣਾ ਕੰਜਰ ਦੌਰ ਉਹ ਆਵੇ ਦਾ ਘਰ ਘਰ ਢੋਲਕੀਆਂ ਵੱਜਣ ਦੀਆਂ, ਕੁੜੀਆਂ ਸਿਰੋਂ ਲਾ ਤੇ ਨੱਚਣ ਦੀਆਂ, ਕੁਆਰੀਆਂ ਕੁੜੀਆਂ ਅੱਖੀ ਵੇਖਿਆ ਵਾਰ ਲੈਣ ਦੀਆਂ। ਆ ਹੁੰਦੀ ਪਈ ਨੇ ਸਾਰੀ ਉਵੇਂ। ਤੇ ਤੁਹਾਡੇ ਜਦੋਂ ਸ਼ਾਦੀ ਸ਼ੁਦੀ ਹੁੰਦੀ ਸੀ ਉਦੋਂ ਨਹੀਂ ਐਵੇਂ ਕੁੜੀਆਂ ਨੱਚਦੀਆਂ ਹੁੰਦੀਆਂ ਸੀ? ਨਾ, ਕੰਜਰਖਾਨਾ ਕਦੇ ਵੀ ਨਹੀਂ ਕਰਦੀਆਂ ਸੀ। ਪਰਾਤਾਂ ਪਰੂਤਾਂ ਕੁੱਟ ਲੈਂਦੀਆਂ? ਨਾ ਨਾ ਨਾ, ਪਰਾਤ ਮਨਾ, ਮੂੰਹ ਨਾਲ ਘੋੜੀਆਂ ਗਾ ਲੈਂਦੀਆਂ ਸਨ। ਅੱਛਾ, ਘੋੜੀਆਂ ਗਾ ਲੈਂਦੀਆਂ ਸੀ। ਤੇ ਪਤਾ ਵੈਸੇ ਨੱਚਣ ਨੁੱਚਣ ਵਾਲਾ ਕੋਈ ਨਹੀਂ? ਨਾ ਨਾ ਨਾ, ਐਵੇਂ ਝੂਠ ਨਾ ਅੱਲਾ ਮਰਵਾ। ਤੇ ਤੁਸੀਂ ਉੱਥੇ ਤੁਹਾਡੀਆਂ ਕਿੰਨਾ ਸਾਰੀਆਂ ਭੈਣਾਂ ਦੀ ਉੱਥੇ ਹੀ ਸ਼ਾਦੀ ਹੋ ਗਈ? ਨਹੀਂ, ਸਾਥੋਂ ਵੱਡੀ ਸੀ। ਹੁਣ ਤੂੰ ਤਾਂ ਜਾਣਦਾ ਨਹੀਂ, ਤੂੰ ਜਾਣਦਾ ਹੋਵੇਂਦਾ। ਆ ਮਗਰਾਣੇ ਮੇਰੇ ਪਿਓ ਦੇ ਦਾਦਕੇ ਸਨ, ਇੱਥੋਂ ਇੰਡੀਆ 'ਚ ਜੰਜ ਗਈ ਸੀ ਸਾਈਕਲਾਂ 'ਤੇ, ਮੇਰੀ ਵੱਡੀ ਭੈਣ ਦੀ। ਅੱਛਾ, ਉੱਥੋਂ ਵਿਆਹ 'ਤੇ ਲਿਆਏ ਸਨ। ਇੱਥੋਂ ਗਈ ਸੀ ਬਰਾਤ? ਆਹ, ਉਹਨੂੰ ਪਤਾ ਹੈ ਪਿੰਡ ਦਾ। ਸਾਈਕਲਾਂ 'ਤੇ ਗਈ ਸੀ ਬਰਾਤ? ਸਾਈਕਲਾਂ 'ਤੇ ਉੱਥੇ ਤੁਹਾਡੇ ਪਿੰਡ? ਹਾਂ, ਹਿੰਦੁਸਤਾਨ 'ਚ। ਅੱਛਾ ਅੱਛਾ। ਜਿਵੇਂ ਦੇ ਮੇਰੇ ਪਿਓ ਨੇ ਜੰਜ ਟੋਰੀ ਸੀ ਨਾ। ਆ ਸਾਈਕਲਾਂ 'ਤੇ 2 ਆਨੇ ਗਾਜ ਤੇ 3 ਆਨੇ ਗਾਜ ਕੱਪੜਾ ਮੈਂ ਆਦੇ ਹੱਥ ਨਾਲ ਖਰੀਦਿਆ। ਹੋਰ ਦੱਸ ਕਿੰਨੇ? 2 ਆਨੇ ਗਾਜ, 2.5 ਆਨੇ ਗਾਜ। ਅੱਛਾ, ਕੱਪੜਾ। ਆ ਜਿਹੜੇ ਹੁਣ ਜਿਵੇਂ ਦੇ ਪੈਸੇ ਚੱਲਦੇ ਇਵੇਂ ਦੇ ਪੈਸੇ ਤੇ ਨਹੀਂ ਹੋਣੇ ਉਦੋਂ ਉੱਥੇ? ਬਥੇਰੀ ਕਮਾਈ ਅਗਲੇ ਕਰਦੇ ਸਨ, ਕੋਈ ਨੰਗੇ ਟੁਰਦੇ ਸਨ, ਕੱਪੜੇ ਵੀ ਪਾਉਂਦੇ ਸਨ, ਰੋਜੀ ਵੀ ਖਾਂਦੇ ਸਨ, ਪਰ ਇਹ ਜਾ ਕੰਜਰ ਖਾਨਾ ਨਹੀਂ ਸੀ। ਹੁਣ ਜੇ ਮੇਰੇ ਸੂਟ ਤੇਰੇ ਪਾਇਆ ਵਾ ਨਾ ਕੁੜੀ ਦੇ, ਮੇਰੇ ਘਰ ਭਾਵੇਂ ਸੇਰ ਆਟਾ ਨਾ ਹੋਵੇ, ਮੈਂ ਆਖਾ ਜੀਵਾਂ ਦੀ ਤਾਂ ਜੇ ਜਾ ਜੋੜਾ ਪਾਵਾਂ ਤਾਂ ਰੀਸੀ ਪੁੱਤ ਨਹੀਂ ਜੰਮਦੇ, ਦੂਆ ਸਭ ਕੁਛ ਹੋ ਜਾਂਦਾ। ਹੁਣ ਘਰ ਮਨੇ ਨਹੀਂ ਜਨਾਨੀਆਂ ਬਹਿੰਦੀਆਂ। ਸਿੱਖ ਸੀ ਇੱਕ, ਉਹ ਨੌ ਨੁਆਂ ਦਾ ਸੀ, ਮੁੰਡੇ ਮਰ ਗਏ ਕਮਾਈਆਂ ਕਰਦੇ ਨਹੀਂ, ਲੱਛੀ ਤੇਰੇ ਬੰਦ ਨਾ ਬਣੇ। ਵੀ 5 ਮੁੰਡੇ ਕਮਾਈਆਂ ਕਰਦੇ ਨੇ, ਅਜੇ ਤੇਰੇ ਬੰਦ ਨਹੀਂ ਬਣੇ। ਸੁਣੀ ਗੱਲ? ਉੱਥੇ ਰਹਿੰਦਾ ਸੀ ਸਿੱਖ? ਸਿੱਖ ਉੱਥੋਂ ਦੀ ਗੱਲ ਕਰਦੀ ਪਿਆ, ਸਾਡੇ ਪਿੰਡ ਦੇ ਨਾਲ। 5 ਵਿਆਹੇ ਹੋਏ ਸਨ ਤੇ ਨੌ ਨੁਆਂ ਦਾ ਸੀ, ਮੁੰਡੇ ਮਰ ਗਏ ਕਮਾਈਆਂ ਕਰਦੇ ਨਹੀਂ, ਲੱਛੀ ਤੇਰੇ ਬੰਦ ਨਾ ਬਣੇ।
ਉਹ ਲਾਗੇ ਲਾਗੇ ਲੱਗਦਾ ਵੀ ਤੁਸੀਂ ਉੱਥੇ ਲਾਗੇ ਲਾਗੇ ਵਾਲੇ ਪਿੰਡਾਂ 'ਚ ਚਲੇ ਜਾਂਦੇ ਹੁੰਦੇ ਸੀ? ਨਹੀਂ ਬੱਚਾ ਸੀ ਕਿ ਬੁੜੀਆਂ ਨੇ ਕੀ ਲੈਣ ਜਾਣਾ ਹੈ, ਬੰਦੇ ਜਾਂਦੇ ਹੁੰਦੇ ਸੀ। ਹਾਂ। ਉਹਨਾਂ ਦੇ ਵਿਆਹਾਂ ਵਿਆਹਾਂ 'ਚ ਤੁਹਾਡੇ ਭਾਈ ਜਾਂ ਚਲ ਜਾਂਦੇ ਹੋਣੇ ਆ? तो दीन बदीन फिर असी सिखा को केड़ा रोटी खानी सी, कोई कांदा सिखा को। ਅੱਛਾ, ਤੁਹਾਡਾ ਪਿੰਡ ਦੇ ਨਾਲ ਜਿਹੜੇ ਪਿੰਡ ਸੀ ਉਹਨਾਂ ਸਿੱਖਾਂ ਦੇ ਕੀ ਨਾਂ ਕੋਈ? तेन दस्या तां भी तोतियां वाली कोकरी चक सिखा दा, टिंडा वाली, बुद्ध वाला, ऐसे तरह ना सन पिंडा दे। ਉਹ ਵੱਡੇ ਵੱਡੇ ਪਿੰਡ ਸਨ? हाँ। ਅੱਛਾ। तेरा नाम अल्लाह दा लइए, फिर दरूद नबी नू कहिए, हाजा में आज तियां विच रहिए, कर मंजूर सोने कहो ला इलाहा इल्लल्लाह मुहम्मद प्यारे रसूल अल्लाह। ओ जेड़े अबद नी रखदे मामा दे मुँह काले, बेहजामा दे कौला इलाहा इल्लल्लाह मुहम्मद प्यारे रसूल अल्लाह। ओ जेड़ा उम्मती उम्मती बोले दारा, जन्नत वाला खोले दा, ओ खोलते कदी न डोले दा, कौला इलाहा इल्लल्लाह मुहम्मद प्यारे रसूल अल्लाह। इत्थे रहना है तू सदा न इत्थे रहना है, न मजलिस लाते बहना है, तेनू एक दिन चलना पैना है, कौला इलाहा इल्लल्लाह मुहम्मद प्यारे रसूल अल्लाह। ओ तैनू कब्र आवाज़ां मार दिए, दिन रात पई फुकार दिए, बंदा पल पल जिंदगी हार दिए, कौला इलाहा इल्लल्लाह मुहम्मद प्यारे रसूल अल्लाह। ओ जिथे जाना है खाश है देरा है, तू बिच कब्र दे पैना है, उथे गुरजां वालड़े आमण दे, बां फड़ते तैनू जगावण दे, तैनू कलमा याद करावण दे, कौला इलाहा इल्लल्लाह मुहम्मद प्यारे रसूल अल्लाह। ये फिर दरूद नबी नू कहिए, हरदम आज तियां विच रहिए, कर मंजूर सोने अब्बल अमद खुदा नो बाज दरूद रसूल, ओवे जिसदी हालते लाखे हजार दरूद, बाज दरूद रसूल नू यारां दे हवाल, हर बंदे ते कर्म करी सैब जल जलाल, चारे यार रसूल दे चारे रब दे लाल, चारे हुक्म कमा गए अमर इलाही नाल, पहला यार रसूल दा अबू बकर सदीक, नाल रसूल खुदा दे जेड़ा बहुत रफीक, दूजा यार रसूल दा हज़रत उमर खताब, अल्लाह जिसदा मुर्तज़ा कीता नाल सुहाब, तीजा यार रसूल दा हज़रत उस्मान, राती द्या जिस बैठ के कीता जमा कुरान, चौथा यार रसूल दा हज़रत शाह अली, हथ बने अगे उस दे न्यांदे कुल बली, बिच तबीयत रोशनी मैनू होई आ, शहादत कासम शेर दी सारी देवा सुना, कासम बेटा हसंदा चढ़िया नामे रोज,
कदम इमाम हुसैन दे जुम्मे कर कर सो जो रोमने पैना दादियां मावा कर कर बैना कासम ताजी पीलिया पगड़ी बाग हुसैन सुन पर बंदा मेरे होना जंग शहीद पाई तेरे वास्ते करते गए तगीद रो रो काश में आखदा चाचे दे हवाल तेरे पीछे सईदा जीना असी महाल मैं नी एक फरिश्ता मैनू बहुत डरावदा मैं नी एक फरिश्ता मैनू बहुत डरावदा है बतरू मेरा कड्डी ले आंदा मौत दा वेला मेरे याद नहीं आंदा खटिया मैं कुछ नहीं अज दी कड़ी रख मैं नी मेरिए मैं फेरे आमना नहीं अगे तां धीए तैनू बहुत समझाया खेडां दे विच तू तां वक्त लंघाया खटिया तू कुछ नहीं मां धी होना दी मां नू इथों तां मैं मुक्या पानी ते दाना कब्र दे विच मेरा होया ठिकाना खाक निहाली ते ढीम सिराना अज दी कड़ी रख मैं नी मेरिए मैं फेरी आमना नहीं हुण धी मां दिए चढ़ डोली रोवी ना धीए नी मेरिए चढ़ डोली रोवी ना धीए नी मेरिए मैनू तू भुलना नहीं धी हुण मां नू आंदी ऐ नी रोमन माए ठल्लिया ना जावे कब्र नू सच बना दिए माए नी रोण मैथों ठल्लिया ना जावे सस दा गुस्सा माए चलिया ना जावे अज दी कड़ी रख माए नी मेरिए मैं फेरी आमना नहीं चढ़ उच्चे थिए मार दी नजरां चढ़ उच्चे थिए मार दी नजरां उथों कोई मुड़िया नहीं